ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। CAA ਅਤੇ ਰਾਸ਼ਟਰੀ NRC ਖਿਲਾਫ ਪ੍ਰਦਰਸ਼ਨ ਖੂਨੀ ਰੂਪ ਧਾਰਿਆ। ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੰਦੂ ਰਾਸ਼ਟਰ ਸਮਰਥਕ ਵੱਲੋਂ ਫਾਇਰਿੰਗ ਕਰਨ ਵਾਲੇ ਨੇ ਲਗਾਏ ਜੈ ਸ਼੍ਰੀ ਰਾਮ ਤੇ ਵੰਦੇ ਮਾਤਰਮ ਦੇ ਨਾਰੇ। ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਕੈਪਟਨ ਸਰਕਾਰ ਖਿਲਾਫ ਉਤਰਿਆ ਸੜਕਾਂ ਤੇ। ਫਰੀਦਕੋਟ ਵਿੱਚ SSP ਦਫ਼ਤਰ ਸਾਹਮਣੇ ਕੀਤਾ ਰੋਸ ਮੁਜ਼ਾਹਰਾ। ਸੁਖਬੀਰ ਬਾਦਲ ਦੇ ਕੈਪਟਨ ਸਰਕਾਰ ਤੇ ਵੱਡੇ ਹਮਲੇ। ਕਿਹਾ ਕੈਪਟਨ ਸਰਕਾਰ 3 ਸਾਲਾਂ ਦੇ ਕਾਰਜਕਾਲ ਦੌਰਾਨ ਆਪਣਾ ਕੋਈ ਵੀ ਵਾਅਦਾ ਨਹੀਂ ਕਰ ਸਕੀ ਪੂਰਾ। ਸਿਮਰਜੀਤ ਸਿੰਘ ਬੈਂਸ ਨੇ ਜੰਮ ਕੇ ਸੁਖਬੀਰ ਬਾਦਲ ਤੇ ਲਗਾਇਆ ਨਿਸ਼ਾਨਾ। ਕਿਹਾ ਥੁੱਕ ਕੇ ਚਟਾਏ ਸੁਖਬੀਰ ਬਾਦਲ ਨੇ। ਕਿਹਾ ਸੁਖਬੀਰ ਬਾਦਲ ਨੇ ਭਾਜਪਾ ਅੱਗੇ ਟੇਕੇ ਗੋਡੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਕਮੇਟੀ ਵਿੱਚ ਕਰੋੜਾਂ ਦੇ ਘਪਲਿਆਂ ਸੰਬੰਧੀ ਦਿੱਤੇ ਬਿਆਨ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਜਵਾਬ। ਢੀਂਡਸਾ ਨੂੰ ਕੀਤਾ ਚੈਲੰਜ। ਕਿਹਾ ਜਦੋਂ ਮਰਜ਼ੀ ਜਾਂਚ ਕਰਵਾ ਲੈਣ। ਕਿਹਾ ਨਹੀਂ ਸ਼ੋਭਦੀਆਂ ਢੀਂਡਸਾ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ। ਤੇ ਹੈਰੀਟੇਜ ਸਟਰੀਟ ਤੇ ਲੱਗੇ ਬੁੱਤਾਂ ਨੂੰ ਹਟਾਉਣ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਹਟਾਉਣ ਦਾ ਕੰਮ ਸ਼ੁਰੂ। ਫਿਲਹਾਲ ਇਹ ਫੈਸਲਾ ਨਹੀਂ ਲਿਆ ਗਿਆ ਕਿ ਇਹਨਾਂ ਬੁੱਤਾਂ ਨੂੰ ਹੁਣ ਕਿੱਥੇ ਸ਼ਿਫਟ ਕਰਨਾ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲਗਾਏ ਗਏ ਇਹਨਾਂ ਬੁੱਤਾਂ ਨੂੰ 15 ਜਨਵਰੀ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਸੀ ਤੋੜਿਆ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਖਿਲਾਫ ਪ੍ਰਦਰਸ਼ਨ ਹੁਣ ਖਤਰਨਾਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਰਾਜਘਾਟ ਤੱਕ ਕੀਤੇ ਗਏ ਮਾਰਚ ਦੌਰਾਨ ਇੱਕ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ। ਅੱਜ ਜਾਮੀਆ ਖੇਤਰ ਨੇੜੇ ਇੱਕ ਨੌਜਵਾਨ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਵਿੱਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ, ਜਿਸ ਨੂੰ ਹੋਲੀ ਫੈਮਿਲੀ ਹਸਪਤਾਲ ਭਰਤੀ ਕਰਵਾਇਆ ਗਿਆ। ਫਾਇਰਿੰਗ ਕਰਨ ਵਾਲਾ ਨੌਜਵਾਨ ਜੈ ਸ਼੍ਰੀ ਰਾਮ ਤੇ ਵੰਦੇ ਮਾਤਰਮ ਦੇ ਨਾਰੇ ਲਗਾ ਰਿਹਾ ਸੀ। ਦੱਸ ਦਈਏ ਕਿ ਬੀਤੇ ਦਿਨੀ ਭਾਜਪਾ ਆਗੂ ਅਨੁਰਾਗ ਠਾਕੁਰ ਨੇ ਦਿੱਲੀ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਨਾਰਾ ਲਗਾਇਆ ਸੀ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ। ਜਿਸ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਵਿਵਾਦ ਦਾ ਰੂਪ ਧਾਰਨ ਕਰ ਗਿਆ ਤੇ ਮੁੜ ਚੋਣ ਕਮਿਸ਼ਨ ਨੇ ਅਨੁਰਾਗ ਠਾਕੁਰ ਵੱਲੋਂ ਪ੍ਰਚਾਰ ਨਾ ਕੀਤੇ ਜਾਣ ਦਾ ਹੁਕਮ ਸੁਣਾਇਆ। जी, क्योंकि हमारी पुलिस का डिप्लॉयमेंट आप देख सकते हैं होली फैमिली के बैरिकेड के उधर है जी, उसी तरह सुखदेव विहार के उधर है और पुलिस पार्टी आपको दिखाई देना पड़ेगा। ये जो लोग वहां से मार्च की तरह निकल करके आ रहे थे, कुछ वहां पे घटना घटी है, अभी उसका तफ्तीश कर रहे हैं, इंक्वायरी कर रहे हैं। ਪੰਜਾਬ ਦੇ ਕਾਂਗਰਸੀ ਸਾਂਸਦ ਲੋਕ ਸਭਾ ਤੇ ਰਾਜ ਸਭਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਮੁੱਦਾ ਚੁੱਕਣਗੇ। ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਾਰੇ ਹੀ ਸਾਂਸਦਾਂ ਨੂੰ SGPC ਚੋਣਾਂ ਕਰਾਉਣ ਲਈ ਆਵਾਜ਼ ਉਠਾਉਣ ਲਈ ਬੇਨਤੀ ਕੀਤੀ। ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਸਾਂਸਦਾਂ ਦਾ ਵਫਦ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕਰੇਗਾ। ਉਧਰ ਜਾਖੜ ਨੇ ਅਕਾਲੀ ਦਲ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਲੋਕ ਧਰਮ ਦੇ ਨਾਮ ਤੇ ਲੰਬੇ ਸਮੇਂ ਤੋਂ ਰਾਜਨੀਤੀ ਕਰਦੇ ਆ ਰਹੇ ਨੇ। ਉਹਨਾਂ ਇਸ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿ SGPC ਨੂੰ ਬਾਦਲ ਪਰਿਵਾਰ ਤੋਂ ਛੁਡਾਉਣਾ ਬਹੁਤ ਜ਼ਰੂਰੀ ਹੈ। ਇਸੇ ਦੌਰਾਨ ਸੁਨੀਲ ਜਾਖੜ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ SGPC ਦੇ ਚੁੱਕੇ ਗਏ ਮੁੱਦੇ ਦੀ ਸ਼ਲਾਘਾ ਕੀਤੀ। ਜਾਖੜ ਨੇ ਕਿਹਾ ਕਿ ਢੀਂਡਸਾ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਦਾ ਵੀ ਅਕਾਲੀ ਦਲ ਵਿੱਚ ਹੁਣ ਦਮ ਘੁੱਟੇਗਾ। ਜਾਖੜ ਨੇ ਭਾਜਪਾ ਅਕਾਲੀ ਗੱਠਜੋੜ ਤੇ ਬੋਲਦਿਆਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਗੱਠਬੰਧਨ ਤੋੜ ਕੇ ਇਹਨਾਂ ਨੂੰ ਆਪਣੀ ਜਗ੍ਹਾ ਦਿਖਾ ਦਿੱਤੀ। ਜਾਖੜ ਨੇ ਭਾਜਪਾ ਤੇ ਅਕਾਲੀ ਦਲ ਦੇ ਰਿਸ਼ਤੇ ਨੂੰ ਇੱਕ ਮਜਬੂਰੀ ਦਾ ਰਿਸ਼ਤਾ ਦੱਸਿਆ ਤੇ ਕਿਹਾ ਕਿ ਸਮਾਜਿਕ ਹੱਕ ਵਿੱਚ ਨਹੀਂ, ਮਜਬੂਰਨ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਗੱਠਜੋੜ ਕਰੀ ਬੈਠੀਆਂ ਨੇ। ਕਾਂਗਰਸ ਸਰਕਾਰ ਵਿਰੁੱਧ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਵਿੱਚ SSP ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਤੇ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਬਾਦਲ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੀ ਸਖਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਇਹ ਸਰਕਾਰ ਉੱਤੋਂ ਆਮ ਜਨਤਾ ਦਾ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਬਾਦਲ ਨੇ ਕਈ ਤਰ੍ਹਾਂ ਦੀਆਂ ਸੂਬਾ ਪੱਧਰੀ ਸਮੱਸਿਆਵਾਂ ਵੀ ਗਿਣਵਾਈਆਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਭਾਵ ਰੇਤੇ ਦੀ ਗੈਰ ਕਾਨੂੰਨੀ ਪੁਟਾਈ ਨੂੰ ਠੱਲ ਨਹੀਂ ਪਾ ਸਕੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਰੋਕਣ ਤੋਂ ਵੀ ਅਸਮਰੱਥ ਰਹੀ। ਉਹਨਾਂ ਕਿਹਾ ਕਿ ਸਰਕਾਰ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਆ ਸਾਰਾ ਜਿੰਨਾ ਟੋਲਾ ਇਕੱਠਾ ਹੋਇਆ, ਦੇਖੋ ਆਪਾਂ ਸਾਰੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਹੈ। 3 ਸਾਲ ਹੋ ਗਏ ਆਪਾਂ ਕਿਵੇਂ ਪਿੱਛੇ ਰਹਿ ਗਏ। 3 ਸਾਲ ਮੁੱਖ ਮੰਤਰੀ ਦੀ ਸੋਚ ਹੀ ਨਹੀਂ ਹੈ। ਇਹ ਤਾਂ ਇਕੱਲੇ ਇੱਕੋ ਹੀ ਫੈਸਲਾ ਕੀਤਾ, 2 ਹੱਥਾਂ 'ਚ ਲੁੱਟਣ ਲੱਗੇ ਆ। ਦੇਖੋ ਕਹਿੰਦੇ ਸੀ ਡਰੱਗਸ ਅਸੀਂ 1 ਮਹੀਨੇ 'ਚ ਡਰੱਗਸ ਖਤਮ ਕਰ ਦਾਂਗੇ। ਅੱਜ ਨਸ਼ਾ ਕਿਉਂ ਵਧਿਆ? ਇਸ ਲਈ ਵਧਿਆ ਕਿਉਂਕਿ ਹਲਕੇ ਦੇ MLA ਆ ਕਿੱਕੀ ਢਿੱਲੋਂ ਵਰਗੇ ਜਿੰਨੇ ਡਰੱਗ ਵੇਚਦੇ ਆ ਉਹਨਾਂ ਤੋਂ ਮਹੀਨਾ ਬੰਨ ਲਿਆ ਇਹਨਾਂ ਨੇ। ਜਿਹੜਾ ਪੁਲਿਸ ਵਾਲਾ ਕੋਈ ਸਿਆਣਾ ਆਉਂਦਾ, ਇਮਾਨਦਾਰ ਆਉਂਦਾ, ਜਿਹੜਾ ਇਹਨਾਂ ਨੂੰ ਫੜਦਾ ਡਰੱਗ ਵਾਲੇ ਨੂੰ, ਸ਼ਾਮ ਨੂੰ ਬਦਲਾ ਦਿੰਦੇ ਆ। ਤੇ ਜਦੋਂ ਡਰੱਗ ਵੇਚਣ ਵਾਲੇ ਨੂੰ ਖੁੱਲੀ ਛੁੱਟੀ ਹੈ, ਉਹਨਾਂ ਨੂੰ ਮਹੀਨਾ MLA ਨੂੰ ਦਿੰਦੇ ਆ, ਤੇ ਫਿਰ ਨਸ਼ਾ ਵਧੂਗਾ ਹੀ। ਕੋਈ ਫੜਿਆ ਇਹਨਾਂ ਨੇ? ਰੇਤੇ ਦੀ ਗੱਲ ਕਰ ਲੋ,
ਉਵੇਂ ਹੀ ਮਹੀਨੇ ਤੇ ਮਹੀਨੇ ਬੰਨੇ ਇਹਨਾਂ ਨੇ। ਇਹਨਾਂ ਦੇ ਦਿਲ 'ਚ ਕੋਈ ਤੁਹਾਡੇ ਪ੍ਰਤੀ, ਪੰਜਾਬ ਪ੍ਰਤੀ, ਪੰਜਾਬ ਦੇ ਨੌਜਵਾਨੀ ਪ੍ਰਤੀ ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ। ਆ ਕੈਪਟਨ ਦੇਖੋ 3 ਸਾਲ ਹੋ ਗਏ ਪੂਰੇ ਸਰਕਾਰ ਬਣੀ ਨੂੰ, 3 ਸਾਲ ਹੋ ਗਏ ਸਰਕਾਰ ਬਣੀ ਨੂੰ, ਕੈਪਟਨ ਨੇ ਦਿਖਾਈ ਦਿੱਤਾ। ਅੱਛਾ ਢੀਠ ਹੈ ਨਾ, ਜਿੰਨੀ ਮਰਜ਼ੀ ਬੇਇੱਜ਼ਤੀ ਕਰ ਦੋ ਇਹਦੀ, ਫਿਰ ਵੀ ਢੀਠ ਤੇ ਢੀਠ ਹੀ ਕਹਿੰਦਾ ਮੈਂ ਤਾਂ ਨਿਕਲਣਾ ਹੀ ਨਹੀਂ, ਜੋ ਮਰਜ਼ੀ ਜ਼ੋਰ ਲਾ ਲਓ। ਇਹਨਾਂ ਦੇ ਐਮਐਲਏ ਵੀ ਕਹਿ ਕੇ ਹੱਥ ਕੇ ਕਿ ਤੁਸੀਂ ਕੈਪਟਨ ਸਾਹਿਬ ਮਿਲ ਲਿਆ ਕਰੋ, ਮੰਤਰੀ ਕਹਿੰਦੇ ਸਾਨੂੰ ਮਿਲਦਾ ਨਹੀਂ, ਕਹਿੰਦਾ ਜੋ ਮਰਜ਼ੀ ਕਰ ਲਓ ਮੈਂ ਤਾਂ ਮਿਲਣਾ ਹੀ ਨਹੀਂ, ਕਰ ਲਓ ਫੜ ਲਓ ਪੂਛ। ਦਿੱਲੀ ਵਿੱਚ ਅਕਾਲੀ ਦਲ ਦੁਆਰਾ ਬੀਜੇਪੀ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦਿੱਤੇ ਜਾਣ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜੰਮ ਕੇ ਨਿਸ਼ਾਨਾ ਸਾਧਿਆ। ਉਹਨਾਂ ਅਕਾਲੀ ਦਲ ਤੇ ਹਮਲਾ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਠੁੱਕ ਕੇ ਚੱਟ ਲਿਆਏ, ਕਿਉਂਕਿ ਅਕਾਲੀ ਦਲ ਨੇ ਇਹ ਕਿਹਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਹੀ ਉਹਨਾਂ ਨੇ ਦਿੱਲੀ ਵਿੱਚ ਬੀਜੇਪੀ ਦਾ ਸਾਥ ਛੱਡਿਆ ਸੀ। ਪਰ ਨਾ ਤਾਂ ਹੁਣ ਤੱਕ ਬੀਜੇਪੀ ਨੇ ਕਾਨੂੰਨ ਵਾਪਸ ਲਿਆਏ ਤੇ ਨਾ ਹੀ ਕਾਨੂੰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੋਧ ਕੀਤੀ ਗਈ ਹੈ। ਫਿਰ ਵੀ ਅਕਾਲੀ ਦਲ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦਿੱਤਾ ਹੈ, ਜਿਸ ਦੇ ਨਾਲ ਸਾਫ਼ ਹੁੰਦਾ ਹੈ ਕਿ ਅਕਾਲੀ ਦਲ ਬੀਜੇਪੀ ਦੇ ਅੱਗੇ ਆਪਣੇ ਗੋਡੇ ਟੇਕ ਚੁੱਕੀ ਹੈ। ਉੱਥੇ ਹੀ ਉਹਨਾਂ ਕਾਂਗਰਸ ਪਾਰਟੀ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਅੰਦਰ ਗੁੱਟਬਾਜ਼ੀ ਆਪਣੇ ਆਖਰੀ ਸੀਮਾ ਤੇ ਪਹੁੰਚ ਚੁੱਕੀ ਹੈ, ਜਿਸ ਦਾ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ। ਨਾਲ ਹੀ ਉਹਨਾਂ ਰਾਜ ਸਰਕਾਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਨੂੰ 3 ਸਾਲ ਹੋ ਗਏ ਨੇ, ਪਰ ਹੁਣ ਤੱਕ ਜਨਤਾ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਭਾਵੇਂ ਉਹ ਸਮਾਰਟਫੋਨ ਦੇਣ ਦਾ ਵਾਅਦਾ ਹੋਵੇ ਜਾਂ ਫਿਰ ਕਿਸਾਨਾਂ ਦਾ ਕਰਜ਼ ਮਾਫੀ ਦਾ ਜਾਂ ਫਿਰ ਰੁਜ਼ਗਾਰ ਦੇਣ ਦਾ ਵਾਅਦਾ ਹੋਵੇ। ਇਹਨਾਂ ਸਾਰੀਆਂ ਗੱਲਾਂ ਤੇ ਸਰਕਾਰ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਅਨਕੰਡੀਸ਼ਨਲ ਸਪੋਰਟ, ਪਹਿਲਾਂ ਹਰਿਆਣੇ ਦੇ ਵਿੱਚ ਬੀਜੇਪੀ ਨੇ ਕਰਾਰੀ ਚਪੇੜ ਬਾਦਲਾਂ ਦੇ ਅਕਾਲੀ ਦਲ ਦੇ ਮੂੰਹ ਤੇ ਮਾਰੀ, ਉਸ ਤੋਂ ਬਾਅਦ ਦੇ ਵਿੱਚ ਦਿੱਲੀ ਦੇ ਇਨਸੀਡੈਂਟ ਹੋ ਗਿਆ। ਬਾਦਲ ਅਕਾਲੀ ਦਲ ਦੇ ਲੀਡਰ ਬਾਦਲ ਸਾਹਿਬ ਤੇ ਦੂਸਰੇ ਤੀਸਰੇ ਕਹਿੰਦੇ ਸੀ ਵੀ ਅਸੀਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦਿੱਲੀ ਦੇ ਵਿੱਚ ਗੱਠਜੋੜ ਭਾਜਪਾ ਨਾਲੋਂ ਤੋੜਿਆ, ਤੇ ਹੁਣ ਉਹ ਨਾਗਰਿਕਤਾ ਸੋਧ ਬਿੱਲ ਕੀ ਬੀਜੇਪੀ ਨੇ ਵਾਪਸ ਲੈ ਲਿਆ? ਕਿ ਮੁਸਲਮਾਨ ਕਮਿਊਨਿਟੀ ਨੂੰ ਉਸ ਨਾਗਰਿਕਤਾ ਸੋਧ ਬਿੱਲ ਦਾ ਹਿੱਸਾ ਬਣਾ ਲਿਆ? ਸੋ ਇਹ ਤਾਂ ਉਹ ਗੱਲ ਹੋਈ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਸੁਖਬੀਰ ਬਾਦਲ ਹੋਰਾਂ ਨੇ ਥੁੱਕ ਕੇ ਚੱਟ ਲਿਆ। ਪਹਿਲਾਂ ਬੜਾ ਕੁਝ ਬੋਲਦੇ ਸੀ, ਦੁਬਾਰਾ ਫਿਰ ਬੀਜੇਪੀ ਨੂੰ ਅਨਕੰਡੀਸ਼ਨਲ ਸਪੋਰਟ। ਕੈਪਟਨ ਅਮਰਿੰਦਰ ਸਿੰਘ ਨੇ 2017 ਵਿਧਾਨ ਸਭਾ ਜਿੱਤਣ ਮੌਕੇ ਪੰਜਾਬ ਦੇ ਲੋਕਾਂ ਨਾਲ ਮੇਰਾ ਖਿਆਲ ਇੰਨੇ ਕੁ ਵਾਅਦੇ ਕੀਤੇ, ਐਡੇ ਵੱਡੇ ਝੂਠੇ ਤੂਫਾਨ ਤੋਲ ਕੇ ਵਾਅਦੇ ਕੀਤੇ, ਜਿਨ੍ਹਾਂ ਦੇ ਵਿੱਚੋਂ ਕੋਈ ਵੀ ਵਾਅਦਾ ਪੂਰਾ ਹੋਣ ਦੇ ਨੇੜੇ ਤੱਕ ਨਹੀਂ, ਛੋਇਆ ਤੱਕ ਨਹੀਂ ਵਾਅਦੇ ਨੂੰ। ਸੋ ਇਹ ਪ੍ਰਤਾਪ ਬਾਜਵਾ ਜੀ ਜਾਂ ਡਾਕਟਰ ਅਮਰ ਸਿੰਘ, ਪਹਿਲਾਂ ਨਵਜੋਤ ਸਿੱਧੂ, ਇਹ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਜਿਹੜੇ ਲੋਕਾਂ ਨੇ ਮਾਫੀਆ ਬਣਾ ਕੇ 10 ਸਾਲ ਪੰਜਾਬ ਨੂੰ ਲੁੱਟਿਆ, ਉਹਨਾਂ ਨੂੰ ਘੱਟੋ ਘੱਟ ਕਾਨੂੰਨੀ ਦਾਇਰੇ ਦੇ ਅੰਦਰ ਰਹਿ ਕੇ ਉਹਨਾਂ ਦਾ ਚਾਰਜ ਕਰਕੇ ਉਹਨਾਂ ਨੂੰ ਅਦਾਲਤੀ ਕਟਹਿਰੇ ਦੇ ਵਿੱਚ ਜ਼ਰੂਰ ਖੜਾਇਆ ਜਾਵੇ। ਸੋ ਅਸੀਂ ਇਸ ਗੱਲ ਦੀ ਜਿਹੜੇ ਲੀਡਰ ਸੱਚਾਈ ਕਾਂਗਰਸ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਤੇ ਸੱਚਾਈ ਰੱਖ ਰਿਹਾ, ਅਸੀਂ ਉਹਨਾਂ ਸਾਰਿਆਂ ਦੀ ਪ੍ਰਸ਼ੰਸਾ ਕਰਦੇ ਹਾਂ, ਉਹਨਾਂ ਦਾ ਇਸ ਗੱਲ ਤੋਂ ਧੰਨਵਾਦ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੀ ਪ੍ਰਸਿੱਧ ਹੈਰੀਟੇਜ ਸਟਰੀਟ ਤੇ ਲੱਗੇ ਬੁੱਤਾਂ ਨੂੰ ਹਟਾਉਣ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਫੈਸਲਾ ਨਹੀਂ ਲਿਆ ਗਿਆ ਕਿ ਇਹਨਾਂ ਬੁੱਤਾਂ ਨੂੰ ਸ਼ਿਫਟ ਕਿੱਥੇ ਕਰਨਾ ਹੈ, ਨਾ ਹੀ ਇਹ ਤੈਅ ਕੀਤਾ ਗਿਆ ਹੈ ਕਿ ਇਹਨਾਂ ਬੁੱਤਾਂ ਦੀ ਜਗ੍ਹਾ ਕਿਹੜੇ ਬੁੱਤ ਲਗਾਏ ਜਾਣਗੇ। ਦੱਸ ਦਈਏ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲਗਾਏ ਗਏ ਇਹਨਾਂ ਬੁੱਤਾਂ ਨੂੰ 15 ਜਨਵਰੀ ਨੂੰ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਤੋੜ ਦਿੱਤਾ ਗਿਆ ਸੀ। ਤੇ ਸ੍ਰੀ ਅਕਾਲ ਤਖਤ ਜਥੇਦਾਰ ਨੇ ਸੰਦੇਸ਼ ਜਾਰੀ ਕਰ ਦਿੱਤੇ, 3 ਮੈਂਬਰੀ ਕਮੇਟੀ ਬਣ ਗਈ। 3 ਮੈਂਬਰੀ ਕਮੇਟੀ ਨੇ ਉਸੇ ਵੇਲੇ ਸੀਐਮ ਸਾਹਿਬ ਨੇ ਉਸੇ ਵੇਲੇ ਹੀ ਤੁਰੰਤ ਇਹ ਕਾਰਵਾਈ ਕਰਨ ਵਾਸਤੇ ਆਦੇਸ਼ ਜਾਰੀ ਕਰ ਦਿੱਤੇ। ਆਦੇਸ਼ ਦੇ ਆਧਾਰ ਤੇ ਲੋਕ ਕਈ ਕਹਿੰਦੇ ਸਨ ਕਿ ਇਹ ਅਜੇ ਛੇਤੀ ਕਿਤੇ ਨਹੀਂ ਹਟਾਏ ਜਾਣਗੇ, ਪਰ ਇਹਨਾਂ ਨੂੰ ਤੁਰੰਤ 28 ਤਰੀਕ ਦੀ ਰਾਤ ਨੂੰ ਸੀਐਮ ਸਾਹਿਬ ਨੇ ਆਪਣੀ ਕੋਈ ਕਮੇਟੀ ਦੀ ਬੈਠਕ ਬਿਠਾਈ, ਉਹਦੇ ਨਾਲ ਆਰਡਰ ਡੀਸੀ ਸਾਹਿਬ ਨੂੰ ਸਾਰੇ ਮਹਿਕਮਿਆਂ ਨੂੰ ਕਹਿ ਕੇ ਇਹ ਬੁੱਤ ਅੱਜ 30 ਤਰੀਕ ਵਾਲੇ ਦਿਨ ਇੱਥੋਂ ਜਿਹੜੇ ਚੁੱਕ ਕੇ ਹੋਰ ਜਗ੍ਹਾ ਤੇ ਲਿਜਾਏ ਜਾ ਰਹੇ ਨੇ। ਅਸੀਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਦੇਸ਼ਾਂ ਦੇ ਵਿਦੇਸ਼ਾਂ ਦੇ ਇਹ ਪੰਜਾਬ ਦੇ ਵਸ ਰਹੀਆਂ ਸੰਗਤਾਂ ਦਾ ਧੰਨਵਾਦ ਜਥੇਬੰਦੀਆਂ ਦਾ ਕਰਦੇ ਹਾਂ, ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਇੱਥੇ ਮੋਰਚਾ ਲਾਇਆ। ਮੋਰਚਾ ਮਹਾਰਾਜ ਨੇ ਮੋਰਚੇ ਨੂੰ ਸਫਲਤਾ ਬਖਸ਼ੀ ਹੈ। ਬਹੁਤ ਸਿੱਖ ਸੰਗਤਾਂ ਜਿਹੜੀਆਂ ਖੁਸ਼ ਨੇ। ਲਹਿਰਾ ਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਰਨਾਲਾ ਦੇ ਪਿੰਡ ਮਹਿਲ ਕਲਾਂ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ
ਕਿ ਪੰਜਾਬ ਵਿੱਚ ਪੁਰਾਣੇ ਸਮੇਂ ਤੋਂ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਲੋਕ ਅੱਜ ਵੀ ਪਿਆਰ ਕਰਦੇ ਨੇ, ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੋ ਰਹੀ ਹੈ, ਲੋਕ ਇਸ ਗੱਲ ਤੋਂ ਨਿਰਾਸ਼ ਹੋ ਕੇ ਪਾਰਟੀ ਤੋਂ ਪਿੱਛੇ ਹਟ ਰਹੇ ਨੇ। ਉਹਨਾਂ ਕਿਹਾ ਕਿ ਪਾਰਟੀ ਦੇ 80% ਵਰਕਰ ਉਹਨਾਂ ਨਾਲ ਜੁੜੇ ਹੋਏ ਨੇ ਤੇ ਉਹਨਾਂ ਨਾਲ ਸਹਿਮਤ ਵੀ ਨੇ। ਅੱਜ ਇਸੇ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਤੇ ਉਸ ਦੀ ਮਰਿਆਦਾ ਨੂੰ ਵਾਪਸ ਲਿਆਉਣ ਲਈ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਟਕਸਾਲੀ ਨੇਤਾਵਾਂ ਤੇ ਸਮਰਥਕਾਂ ਦਾ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਪਾਰਟੀ ਨੂੰ ਖਤਮ ਕਰਨਾ ਨਹੀਂ ਹੈ, ਬਲਕਿ ਸਾਡਾ ਉਦੇਸ਼ ਬਾਦਲ ਪਰਿਵਾਰ ਤੋਂ ਇਸ ਪਾਰਟੀ ਨੂੰ ਆਜ਼ਾਦ ਕਰਵਾਉਣਾ ਹੈ। SGPC ਸਾਡੇ ਵਾਸਤੇ ਸਭ ਤੋਂ ਜ਼ਰੂਰੀ ਹੈ, ਕਿਉਂਕਿ ਜਦ ਤੱਕ ਚੰਗੇ ਲੋਕ ਧਰਮ ਦੀ ਅਗਵਾਈ ਨਹੀਂ ਕਰਨਗੇ ਉਹਨਾਂ ਚਿਰ ਜਿਹੜਾ ਹੈ ਕੁਛ ਨਹੀਂ ਬਣ ਸਕਦਾ। ਕਿਉਂਕਿ ਆਖਿਰ ਸਾਡੇ ਜੋ ਸਿਧਾਂਤ ਹੈ ਉਹਦੇ ਵਿੱਚ ਤਾਂ ਇਹੀ ਹੈ ਵੀ ਜੋ ਸਿਆਸਤ ਹੈ, ਜੋ ਰਾਜ ਹੈ, ਉਹ ਧਰਮ ਦੇ ਥੱਲੇ ਚੱਲਦਾ ਹੈ, ਧਰਮ ਦੀ ਅਗਵਾਈ 'ਚ ਚੱਲਦਾ ਹੈ। ਸੋ ਇਸ ਲਈ ਜਿਹੜਾ ਹੈ ਅਸੀਂ ਚਾਹਾਂਗੇ ਵੀ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈ ਚੰਗੇ ਬੰਦੇ ਉਹ ਲੋਕ ਚੁਣ ਕੇ ਅੱਗੇ ਲਿਆਉਣ। SGPC ਤਾਂ ਹੀ ਚੋਣਾਂ ਦੀ ਅਸੀਂ ਮੰਗ ਕਰਦੇ ਹਾਂ। ਦੇਖੋ ਚਾਹੁੰਦੇ ਤਾਂ ਸਾਰੇ ਹੀ ਨੇ, ਪਰ ਕਈ ਖੁੱਲ੍ਹ ਕੇ ਕਹਿ ਦਿੰਦੇ ਨੇ, ਕਈ ਨਹੀਂ ਕਹਿੰਦੇ ਖੁੱਲ੍ਹ ਕੇ। ਅੱਜ ਮਹਿਲਕੋਟ ਹਲਕੇ ਦੇ ਵਿੱਚ ਕਿੰਨੇ ਟਕਸਾਲੀ ਨੇਤਾ ਜਿਹੜੇ ਅੱਜ ਤੁਹਾਡੇ ਸਮਰਥਨ 'ਚ ਆਏ, ਉਹ ਕੀ ਉਤਸ਼ਾਹ ਦੇਖੋ ਦੇਖਣ ਨੂੰ ਮਿਲਿਆ ਲੋਕਾਂ ਨੂੰ? ਮੈਂ ਪਹਿਲਾਂ ਵੀ ਕਈ ਵਾਰ ਕਿਹਾ ਵੀ 80% ਪਾਰਟੀ ਦੇ ਵਰਕਰ ਜਿਹੜੇ ਨੇ ਉਹ ਸਾਡੇ ਨਾਲ ਸਹਿਮਤ ਤੇ ਸਾਡੇ ਨਾਲ ਜੁੜੇ ਨੇ, ਤੇ ਤੁਸੀਂ ਲੋਕਾਂ ਤੋਂ ਵੀ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ। ਭਰਵੇਂ ਇਕੱਠ ਜਿਹੜੇ ਹੋ ਰਹੇ ਉਹਨਾਂ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ। ਲੋਕ ਸਾਨੂੰ ਬਹੁਤ ਭਰਪੂਰ ਸਹਿਯੋਗ ਜਿਹੜਾ ਮਿਲ ਰਿਹਾ, ਤੇ ਜਿਹੜੇ ਲੋਕ ਪਾਰਟੀ ਤੋਂ ਪਿੱਛੇ ਵੀ ਹਟ ਗਏ ਸੀ ਪਿਛਲੇ ਜਿਹੜੇ ਕਈ ਕਾਰਨਾਂ ਕਰਕੇ 2015 ਤੋਂ ਬਾਅਦ, ਉਹ ਵੀ ਦੁਬਾਰੇ ਸਾਡੇ ਨਾਲ ਜਿਹੜਾ ਨੇ ਜੁੜ ਰਹੇ ਨੇ। ਦੇਖੋ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ, ਪਰ ਜਿਸ ਤਰੀਕੇ ਦੇ ਨਾਲ ਅੱਜ ਅਗਵਾਈ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਸ ਗੱਲ ਤੋਂ ਪਾਰਟੀ ਜਿਸ ਤਰ੍ਹਾਂ ਸਿਧਾਂਤਾਂ ਤੋਂ ਤਿੜਕੀ ਗਈ ਹੈ, ਉਸ ਗੱਲ ਤੋਂ ਲੋਕ ਨਿਰਾਸ਼ ਨੇ ਤੇ ਅਕਾਲੀ ਦਲ ਤੋਂ ਪਿੱਛੇ ਹਟ ਰਹੇ ਨੇ। ਕਿਉਂਕਿ ਉਹਨਾਂ ਨੂੰ ਜੋ ਅੱਜ ਜਿਨ੍ਹਾਂ ਦੇ ਹੱਥ ਵਿੱਚ ਅਗਵਾਈ ਹੈ ਪਾਰਟੀ ਦੀ, ਉਹਨਾਂ ਤੋਂ ਲੋਕ ਅਸੰਤੁਸ਼ਟ ਨੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਰੋੜਾਂ ਦੇ ਘਪਲਿਆਂ ਤੇ ਭ੍ਰਿਸ਼ਟਾਚਾਰ ਸੰਬੰਧੀ ਦਿੱਤੇ ਬਿਆਨ ਤੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਢੀਂਡਸਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਢੀਂਡਸਾ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਪਰ ਫਿਰ ਵੀ ਉਹਨਾਂ ਨੂੰ ਉਹ ਖੁੱਲਾ ਚੈਲੰਜ ਕਰਦੇ ਨੇ ਕਿ ਉਹ ਇਸ ਦੀ ਜਦੋਂ ਮਰਜ਼ੀ ਜਾਂਚ ਕਰਵਾ ਲੈਣ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਰ ਕੰਮ ਪਾਰਦਰਸ਼ੀ ਢੰਗ ਨਾਲ ਪ੍ਰਵਾਨਗੀ ਮਿਲਣ ਤੋਂ ਬਾਅਦ ਹੁੰਦਾ ਹੈ। ਸਾਰੀਆਂ ਬੇਬੁਨਿਆਦ ਗੱਲਾਂ ਨੇ। ਸੋ ਅੱਜ ਮੈਂ ਸਮਝਦਾ ਇਹਨੂੰ ਘਪਲਾ ਯਾਦ ਆ ਗਿਆ। ਮੈਂ ਤਾਂ ਐਤਕੀ 2 ਸਾਲ ਪਹਿਲਾਂ ਵੀ ਪ੍ਰਧਾਨ ਰਿਹਾ, ਉਹ ਤਾਂ ਘਪਲੇ ਦੀ ਗੱਲ ਨਹੀਂ ਕੀਤੀ ਗਈ। ਅੱਜ ਘਪਲਿਆਂ ਦੀ ਗੱਲ ਕਰਨੀ, ਅਸੀਂ ਤਾਂ ਤਿਆਰ ਹਾਂ। ਮਰਜ਼ੀ ਜਿਹੜਾ ਹੈ ਇਹ ਆਪਣੇ ਜਾਂਚ ਪੜਤਾਲ ਕਰਾ ਲੈਣ। ਬਹਿਬਲ ਕਲਾਂ ਗੋਲੀकांड ਦੇ ਮੁੱਖ ਗਵਾਹ ਸੁਰਜੀਤ ਸਿੰਘ, ਜਿਸ ਦੀ ਪਿਛਲੇ ਦਿਨੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਪਤਨੀ ਜਸਵੀਰ ਕੌਰ ਆਪਣੇ ਬੇਟੇ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ। ਉਸ ਨੇ ਸੁਰਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਨਿਆਂ ਦੀ ਗੁਹਾਰ ਲਗਾਈ ਹੈ। ਉਹਨਾਂ ਦੋਸ਼ ਲਗਾਇਆ ਕਿ ਸੁਰਜੀਤ ਸਿੰਘ ਦੀ ਮੌਤ ਬਿਜਲੀ ਵਿਭਾਗ, ਪੁਲਿਸ ਤੇ ਕੁਝ ਕਾਂਗਸੀ ਨੇਤਾਵਾਂ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕਰਨ ਕਰਕੇ ਹੋਈ ਹੈ। ਉਹਨਾਂ ਕਾਂਗਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੇ ਮੰਤਰੀ ਗੁਰਪ੍ਰੀਤ ਕਾਂਗੜ ਦਾ ਮੁੜ ਨਾਮ ਲੈਂਦਿਆਂ ਦਾਅਵਾ ਕੀਤਾ ਕਿ ਇਹਨਾਂ ਦਾ ਵੀ ਸੁਰਜੀਤ ਸਿੰਘ ਨੂੰ ਤੰਗ ਕਰਨ ਵਾਲੇ ਵਿਅਕਤੀਆਂ ਤੇ ਸਰਕਾਰੀ ਮੁਲਾਜ਼ਮਾਂ ਨੂੰ ਸਮਰਥਨ ਹਾਸਲ ਸੀ। ਦਾਅਵਾ ਕੀਤਾ ਕਿ ਇਹਨਾਂ ਦਾ ਵੀ ਸੁਰਜੀਤ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਵਿੱਚ ਹੱਥ ਸੀ। ਜਸਵੀਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਕਿਸੇ ਸਾਜ਼ਿਸ਼ ਤਹਿਤ ਵਾਰ-ਵਾਰ ਪੁਲਿਸ ਰਾਹੀਂ ਜ਼ਲੀਲ ਕਰਵਾਇਆ ਜਾ ਰਿਹਾ ਸੀ।
ਉਸਨੇ ਉਹਨਾਂ ਦੇ ਘਰ ਆ ਕੇ ਧਮਕਾਉਣ ਵਾਲੇ ਕੁਝ ਪੁਲਿਸ ਮੁਲਾਜ਼ਮਾਂ ਦੇ ਵੀ ਨਾਮ ਮੁੱਖ ਮੰਤਰੀ ਨੂੰ ਦੱਸੇ। ठीक है, बस जी मेरी गल सी दिल दी उन्होंने मैं दसती है। ਜਿਹੜੇ ਜਿਹੜੇ ਮੇਰੇ ਦੋਸ਼ੀ ਹੈ ਮੈਂ ਕਿਹਾ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ। ਹੋਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਕਿਸੇ ਚੀਜ਼ ਦੀ ਨਹੀਂ ਕੋਈ। ਮੇਰੇ ਘਰੇ ਮਹਾਰਾਜ ਦਾ ਸਾਰਾ ਕੁਝ ਦਿੱਤਾ, ਪਰ ਮੇਰੇ ਦੋਸ਼ੀ ਫੜੇ ਜਾਣ ਨਾ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜੇ ਤੇ ਨਾਲੇ ਉਸ ਬੰਦੇ ਦੀ ਜਿਹੜਾ ਮੁੱਕਿਆ ਉਸ ਦੀ ਮਿਲ ਜੇ। ਉਹ ਗੁਰੂ ਮਹਾਰਾਜ ਦਾ ਗਵਾਹ ਸੀ, ਸੱਚਾ ਬੰਦਾ ਸੀ। ਇਸ ਕਰਕੇ ਉਹਨੂੰ ਠੋਕਰਾਂ ਮਾਰ ਕੇ ਇਹਨਾਂ ਨੇ ਠੋਕਰਾਂ ਮਾਰ ਕੇ ਕਦੇ ਬਿਜਲੀ ਦੇ ਰੇਟ ਪਵਾਤੀ। ਦੱਸੋ ਮੇਰੇ ਘਰੇ ਕਿਹੜਾ ਫੈਕਟਰੀਆਂ ਚੱਲਦੀਆਂ ਸੀ? ਚੱਲਦੇ ਤਾਂ ਮੇਰੇ ਘਰੇ ਬਲਬ ਵੀ ਸੀ। 1 ਲੱਖ ਰੁਪਈਆ ਮੈਨੂੰ ਪਾਤਾ। ਮੈਨੂੰ ਇਹਨਾਂ ਨੇ ਕੁੰਜ ਕੇ ਸਾਨੂੰ ਇਹਨਾਂ ਨੇ ਮਾਰਿਆ। ਇਹਨੇ ਗਾਂ ਹੁਣ ਵੇਖੋ ਇਹਨਾਂ ਦੀ ਸਰਕਾਰ ਆ, ਜੋ ਇਹਨਾਂ ਤੋਂ ਜਿਵੇਂ ਹੁੰਦਾ ਉਵੇਂ ਕਰ ਦੇਣਗੇ। ਕਿਹਨੂੰ ਦੋਸ਼ੀ ਮੰਨਦੇ ਹੋ? ਕਿਸ ਨੂੰ ਦੋਸ਼ੀ ਮੰਨਦੇ ਹੋ? ਦੋਸ਼ੀ ਮੈਂ ਪਹਿਲ ਤਾਂ ਮਨਜਿੰਦਰ ਹੈ ਤੇ ਬਾਕੀ ਇਹ ਮਨਜਿੰਦਰ ਕਿੱਕੀ ਦਾ ਛੱਡਿਆ ਬਸ। ਇਹ ਦੋਸ਼ੀ ਕਾਂਗੜਾ ਨਾਲ ਇਹ ਦੋਨੇ ਜਾਣਿਆਂ ਦਾ ਛੱਡੇ ਆ ਬੰਦੇ। ਇਹਨਾਂ ਨੇ ਆਪ ਤਾਂ ਕੁਝ ਕੀਤਾ ਨਹੀਂ, ਇਹਨਾਂ ਨੇ ਉਹਨਾਂ ਦੇ ਮੋਢਿਆਂ ਤੇ ਚਲਾਈਆਂ ਚਲਾ ਕੇ। ਹੁਣ ਤਾਂ ਮੈਂ ਰੋਟੀਆਂ ਸੇਕਣ ਨੂੰ ਮੇਰੇ ਘਰੇ ਫਿਰਦੇ ਆ। ਜਿੱਦਣ ਤਾਂ ਮੇਰੇ ਘਰੇ 70 ਵਸਿਆ ਸੀ ਉਦੋਂ ਤਾਂ ਕੋਈ ਆਇਆ ਨਹੀਂ, ਕਿਉਂ? ਇਹਨਾਂ ਦੇ ਲੀੜਿਆਂ 'ਚ ਵਲ ਪੈਂਦੇ ਸੀ। ਅੱਜ ਮੈਂ ਕੁਰਸੀਆਂ ਡਾਲੀਆਂ ਘਰੇ, ਅੱਜ ਮੇਰੇ ਘਰੇ ਆ ਕੇ ਬਹਿ ਗਏ ਆ, 10 ਮਿੰਟ ਹੱਸ ਕੇ ਮੁੜ ਗਏ ਆ। ਬਸ ਠੀਕ ਹੈ, ਜੋ ਮੈਨੂੰ ਲੱਗੀ ਹੈ ਮੈਨੂੰ ਪਤਾ। ਜੇ ਇਹਨਾਂ ਨੇ ਅੱਜ ਮੇਰੇ ਤੇ ਚਿੱਟੀ ਚੀਨੀ ਦਵਾਈ, ਇਹਨਾਂ ਨੇ ਦਵਾਈ ਹੈ, ਮੇਰੇ ਤੇ ਹੋਰ ਕੋਈ ਨਹੀਂ ਦਵਾਉਣ ਵਾਲਾ। ਕੋਈ ਮੈਂ ਆਂਦੀ ਨਹੀਂ ਵੀ ਮੈਨੂੰ ਜਾਂ ਕੈਪਟਨ ਨੇ ਮੈਨੂੰ ਕੁਝ ਕਹਿਤਾ ਜਾਂ ਮੈਨੂੰ ਉਹਨੇ ਤਾਂ ਮੇਰੇ ਤੇ ਸਿਕਿਉਰਿਟੀ ਲਾਈ ਸੀ, ਮੇਰੀ ਸੁਰੱਖਿਆ ਬਹੁਤ ਕੀਤੀ ਸੀ। ਪਰ ਉਹ ਦੱਸ ਉਹ ਕੀ ਕਰੇ, ਇਕੱਲਾ ਬੰਦਾ ਕੀ ਕਰੇ? ਉਹ ਕਿੱਥੇ ਭੁਗਤੇ। ਇਹਨਾਂ ਨੇ ਮੌਕੇ ਦਾ ਗਵਾਹ ਖਤਮ ਕਰਨਾ ਸੀ, ਕਰਤਾ। ਹੁਣ ਇਹਨਾਂ ਦੀ ਗੇਮ ਹੈ, ਜਿਵੇਂ ਇਹਨਾਂ ਤੋਂ ਚੱਲੀਏ ਚਲਾ ਲੈਣਗੇ ਆਪਦੀ। ਕੇਂਦਰ ਸਰਕਾਰ ਵੱਲੋਂ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਇਸ ਬਜਟ ਤੋਂ ਖਾਸ ਉਮੀਦਾਂ ਨੇ। ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਵਿਕਾਸ ਲਈ ਬਜਟ ਵਿੱਚ ਵਿਸ਼ੇਸ਼ ਤਜਵੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ ਨੇ, ਕਿਉਂਕਿ ਦੇਸ਼ ਦਾ ਕਿਸਾਨ ਅੱਜ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਸਵਾਮੀਨਾਥਨ ਰਿਪੋਰਟ ਲਾਗੂ ਕਰਨਗੇ ਤੇ ਹੁਣ ਉਹਨਾਂ ਨੂੰ ਇਹ ਐਲਾਨ ਕਰ ਦੇਣਾ ਚਾਹੀਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਕਿਸਾਨਾਂ ਦਾ ਪੂਰਨ ਕਰਜ਼ਾ ਮਾਫ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫਸਲਾਂ ਦਾ ਵੀ ਮੁਆਵਜ਼ਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਹਰ ਵਾਰ ਬਜਟ ਲੈ ਕੇ ਆਉਂਦੀ ਹੈ, ਪਰ ਕਿਸਾਨਾਂ ਨੂੰ ਇਸ ਬਜਟ ਤੋਂ ਕੋਈ ਖਾਸ ਰਾਹਤ ਨਹੀਂ ਮਿਲਦੀ। ਕੇਂਦਰ ਸਰਕਾਰ ਜਿਹੜਾ 1 ਤਰੀਕ ਨੂੰ ਬਜਟ ਪੇਸ਼ ਕਰਨ ਜਾ ਰਹੀ ਆ, ਪਹਿਲਾਂ ਵੀ ਇਹਨਾਂ ਨੇ 5-6 ਬਜਟ ਪੇਸ਼ ਕੀਤੇ ਨੇ, ਜਿਹੜੇ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਸਵਾਮੀਨਾਥਨ ਕਮਿਸ਼ਨ ਮੁਤਾਬਕ ਅਸੀਂ ਤੁਹਾਨੂੰ ਕਿਸਾਨਾਂ ਨੂੰ ਭਾਅ ਦੇਵਾਂਗੇ। ਅਸੀਂ ਇਹਨਾਂ ਦੀ ਸਰਕਾਰ ਬਣਾਈ ਸੀ, ਅੱਜ ਵੀ ਅਸੀਂ ਉਹੀ ਉਡੀਕ ਕਰ ਰਹੇ ਹਾਂ ਵੀ ਇਹ ਬਜਟ ਦੇ ਵਿੱਚ ਪੂਰਨ ਤੌਰ ਤੇ ਇਹ ਸਾਨੂੰ ਸਵਾਮੀਨਾਥਨ ਕਮਿਸ਼ਨ ਮੁਤਾਬਕ ਜਿਹੜੇ ਆ ਵਾਅਦੇ ਮੁਤਾਬਕ ਭਾਅ ਅਨਾਉਂਸ ਕਰਨ। ਤੇ ਜਿਹੜੀ MSP ਆ, 2-3 ਫਸਲਾਂ ਤੇ ਜਿਵੇਂ MSP ਆ, ਉਹ ਸਾਰੀਆਂ ਫਸਲਾਂ ਤੇ ਸਾਨੂੰ ਪੂਰੀ MSP ਦਿੱਤੀ ਜਾਵੇ। ਨੰਬਰ 2, ਪੂਰੇ ਤੌਰ ਤੇ ਸਾਡੇ ਕਿਸਾਨੀ ਕਰਜ਼ੇ ਜਿਹੜੇ ਇਹਨਾਂ ਦੀਆਂ ਗਲਤ ਨੀਤੀਆਂ ਕੇਂਦਰ ਦੀਆਂ ਕਰਕੇ ਚੜੇ ਨੇ, ਸਰਕਾਰਾਂ ਦੀਆਂ ਨੀਤੀਆਂ ਕਰਕੇ ਚੜਿਆ, ਪੂਰਨ ਸਾਰਾ ਕਰਜ਼ਾ ਮਾਫੀ ਕੀਤੀ ਜਾਵੇ ਸਾਰੇ ਕਿਸਾਨਾਂ ਦਾ, ਤਾਂ ਕਿ ਖੁਦਕੁਸ਼ੀਆਂ ਤੋਂ ਕਿਸਾਨ ਬਚ ਸਕਣ। 3 ਨੰਬਰ ਤੇ ਜਿਹੜੇ ਸਾਡੇ ਇੰਸ਼ੋਰੈਂਸ ਫਸਲ ਬੀਮਾ ਯੋਜਨਾ, ਉਹ ਸਰਕਾਰ ਦੀ ਬੜੀ ਗਲਤ ਆ, ਪਿੱਛੇ ਸਰਕਾਰ ਵੀ ਮੰਨੀ ਆ। ਅਸੀਂ ਉਹ ਵੀ ਬੇਨਤੀ ਕਰਦੇ ਹਾਂ ਬਜਟ ਦੇ ਵਿੱਚ ਪੂਰਨ ਜਿਹੜੀ ਫਸਲ ਬੀਮਾ ਯੋਜਨਾ, ਉਹ ਸਰਕਾਰ ਸਾਰਾ ਪੈਸਾ ਬੀਮੇ ਦਾ ਦਵੇ ਤੇ ਕਿਸਾਨ ਦੀਆਂ ਜਿਹੜੀਆਂ ਫਸਲਾਂ ਮਰ ਜਾਂਦੀਆਂ ਨੇ, ਕੋਈ ਅੱਗ ਲੱਗ ਜਾਂਦੀ ਆ, ਕੋਈ ਗੜੇ ਪੈ ਜਾਂਦੇ ਨੇ, ਕੋਈ ਟਿੱਡੀ ਦਾ ਲਾ ਜਾਂਦਾ, ਤੇ ਇਹ ਕਿਸਾਨਾਂ ਦਾ ਬੀਮਾ ਇਹਦੇ ਵਿੱਚ ਬਜਟ ਦੇ ਵਿੱਚ ਲਿਆਵੇ ਤੇ ਕਿਸਾਨਾਂ ਦਾ ਪੂਰਨ ਤੌਰ ਤੇ ਸਰਕਾਰ ਬੀਮਾ ਕਰੇ। ਇਹ ਸਾਡੀਆਂ ਮੁੱਖ ਜਿਹੜੀਆਂ ਮੰਗਾਂ ਨੇ, ਤਾਂ ਹੀ ਸਾਨੂੰ ਬਜਟ ਪ੍ਰਵਾਨ ਹੋਊਗਾ। ਜਲੰਧਰ ਦੇ ਸਿਵਲ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦਾ ਇਲਾਜ ਕਰਵਾਉਣ ਲਈ ਇੱਕ ਮਰੀਜ਼ ਪਹੁੰਚਿਆ। ਮਰੀਜ਼ ਦੀ ਪਛਾਣ ਜਲੰਧਰ ਦੀ ਘਾਹ ਮੰਡੀ ਦੇ 33 ਸਾਲਾ ਜਗਜੀਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹਾਂਗਕਾਂਗ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਆਪਣੀ ਮਾਂ ਨੂੰ ਮਿਲਣ ਜਲੰਧਰ ਆਇਆ ਹੈ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਟੈਸਟ ਕਰਵਾਏ ਜਾ ਰਹੇ ਨੇ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਬੀਤੇ ਦਿਨੀ ਮੋਹਾਲੀ ਵਿੱਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਵੀ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਸੀ। ਕੋਰੋਨਾ ਵਾਇਰਸ ਦੀ ਮਹਿਲਾ ਸ਼ੱਕੀ ਮਰੀਜ਼ ਦੇ ਸਾਰੇ ਟੈਸਟ ਕਰਵਾ ਕੇ ਲੈਬੋਰੇਟਰੀ ਭੇਜੇ ਗਏ ਨੇ ਤੇ ਉਸ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਦੇਖੋ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਇਹ ਜਿਹੜਾ ਨੋਵਲ ਕੋਰੋਨਾ ਵਾਇਰਸ ਨਾਮ ਦੀ ਜਿਹੜੀ ਹੈ ਬਿਮਾਰੀ ਹੈਗੀ ਹੈ, ਇਹ ਜਿਹੜੀ ਚਾਈਨਾ ਤੋਂ ਫੈਲ ਰਹੀ ਹੈ, ਕਿਉਂਕਿ ਚਾਈਨਾ ਦੇ ਵਿੱਚ ਕਾਫੀ ਕੇਸਿਸ ਹੁਣ ਤੱਕ ਰਿਪੋਰਟ ਹੋਏ ਆ ਔਰ ਡੈਥਸ ਵੀ ਰਿਪੋਰਟ ਹੋਈਆਂ। ਸੋ ਸਾਡੀ ਸਰਕਾਰ ਨੇ ਜਿਹੜੇ ਹੈਗੇ ਆ ਏਅਰਪੋਰਟਸ ਹੈਗੇ ਆ, ਖਾਸ ਕਰਕੇ ਜਿਵੇਂ ਕਿ ਪੰਜਾਬ ਦੇ ਵਿੱਚ ਆਪਾਂ ਲਈਏ ਅੰਮ੍ਰਿਤਸਰ ਤੇ ਮੋਹਾਲੀ, ਉੱਥੇ ਜਿਹੜੀ ਹੈਗੀ ਆਲਰੇਡੀ ਪੇਸ਼ੈਂਟਸ ਜਿਹੜੇ ਚਾਈਨਾ ਤੋਂ ਆ ਰਹੇ ਨੇ ਜਾਂ ਉਹਨਾਂ ਦੇ ਕੰਟੈਕਟ 'ਚ ਰਹੇ ਨੇ, ਉਹਨਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਉੱਥੇ ਹੀ ਜੇ ਕੋਈ ਕਿਸੇ ਨੂੰ ਇਹ ਸਿੰਪਟਮਸ ਨਜ਼ਰ ਆਉਂਦੇ ਹੈ ਕਿ ਇਹ ਬਿਮਾਰੀ ਹੋ ਸਕਦੀ ਹੈ ਤਾਂ ਉਹਨੂੰ ਉੱਥੇ ਹੀ ਆਈਸੋਲੇਟ ਕਰਕੇ ਕੁਆਰੰਟਾਈਨ ਕਰ ਦਿੱਤਾ ਜਾਵੇ ਤੇ ਉਹਨੂੰ ਹਸਪੀਟਲ 'ਚ ਸ਼ਿਫਟ ਕਰ ਦਿੱਤਾ ਜਾਵੇ। ਸੋ ਜੇ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ
ਤਾਂ ਅਸੀਂ ਇਸ ਬਿਮਾਰੀ ਵਾਸਤੇ ਜੇ ਕੋਈ ਪੇਸ਼ੈਂਟ ਸਾਡੇ ਡਿਸਟ੍ਰਿਕਟ ਦੇ ਵਿੱਚ ਰਿਪੋਰਟ ਹੁੰਦਾ ਤੇ ਅਸੀਂ ਆਪਣੇ ਹਸਪੀਟਲਸ ਜਿਹੜੇ ਉਹਨਾਂ ਨੂੰ ਫੁੱਲੀ ਇਕੁਇਪ ਜਿਹੜਾ ਕਰ ਲਿਆ ਹੈਗਾ। ਬਰਨਾਲਾ ਦੇ ਪਿੰਡ ਟਾਲੇਵਾਲ ਵਿੱਚ 2 ਕਿਸਾਨ ਭਰਾਵਾਂ ਦੀ 70 ਏਕੜ ਖੜੀ ਕਣਕ ਦੀ ਫਸਲ ਬਰਬਾਦ ਹੋ ਗਈ। ਕਿਸਾਨ ਭਰਾਵਾਂ ਨੇ ਇਲਜ਼ਾਮ ਲਗਾਇਆ ਹੈ ਕਿ ਅੰਤਰਰਾਸ਼ਟਰੀ ਕੀਟਨਾਸ਼ਕ ਦਵਾਈ ਬਣਾਉਣ ਵਾਲੀ ਕੰਪਨੀ ਨੇ ਜ਼ਿਆਦਾ ਮਾਤਰਾ ਵਿੱਚ ਕੀਟਨਾਸ਼ਕ ਦਵਾਈ ਖੇਤ ਵਿੱਚ ਪਵਾ ਦਿੱਤੀ, ਜਿਸ ਕਾਰਨ 70 ਏਕੜ ਕਣਕ ਦੀ ਫਸਲ ਬਰਬਾਦ ਹੋ ਗਈ। ਉਹਨਾਂ ਕਿਹਾ ਕਿ 1 ਕਰੋੜ ਰੁਪਏ ਤੋਂ ਜ਼ਿਆਦਾ ਦਾ ਉਹਨਾਂ ਦਾ ਨੁਕਸਾਨ ਹੋਇਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪੀੜਤ ਕਿਸਾਨ ਦੇ ਨੁਕਸਾਨ ਦੀ ਭਰਪਾਈ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਇਹੀ ਕਹਿਣਾ ਚਾਹੁੰਦੇ ਹਾਂ ਜੀ, ਮਤਲਬ ਪਹਿਲਾਂ ਤਾਂ ਸਰਕਾਰਾਂ ਨੇ ਜੋ ਨੀਤੀਆਂ ਲਿਆਤੀਆਂ ਨੇ ਬਹੁਤ ਮਾੜੀਆਂ ਨੇ। ਇਹਨਾਂ ਨੇ ਮਤਲਬ ਸਰਕਾਰ ਦੀ ਹਦਾਇਤ ਦੇ ਮੁਤਾਬਕ ਜੋ ਕੀਤਾ ਮੈਂ ਪਰਾਲੀ ਇਹਨਾਂ ਨੇ ਵਿੱਚ ਵਾਹਤੀ। ਉਸ ਤੋਂ ਬਾਅਦ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਕੁਝ ਨਹੀਂ ਮਿਲਿਆ। ਉਸ ਤੋਂ ਬਾਅਦ ਜੋ ਬਾਹਰ ਕੰਪਨੀ ਦੇ ਇੰਟਰਲੈਂਸ ਦਵਾਈ ਆ ਉਹ ਪਾਤੀ ਇਹਨਾਂ ਨੇ। ਮਤਲਬ ਉਹਨੇ ਦਵਾਈ ਨੇ ਇਹਨਾਂ ਦਾ ਨੁਕਸਾਨ ਕਰਤਾ ਜੀ। 5% ਕਣਕ ਇਹਨਾਂ ਦੀ ਨਹੀਂ ਹੋਈ, ਨਾ ਹੀ ਮਤਲਬ ਹੋਵੇ ਹੁਣ ਆਪਾਂ ਨੂੰ ਦਿਸੀ ਜਾਂਦੀ ਹੈ ਜੀ। ਤੇ ਮਤਲਬ ਸਰਕਾਰਾਂ ਦੇ ਮਤਲਬ ਹੁਣ ਇਸ ਤੋਂ ਬਾਅਦ ਤੁਸੀਂ ਆਪ ਹੀ ਦੇਖ ਲਓ, ਇਹ ਕਿਸਾਨ ਦੇ 70 ਕਿੱਲੇ ਵਾਹਨ ਦੇ ਠੇਕੇ ਤੇ ਨੇ ਵੀ ਕਿਸਾਨ ਜੇ ਮਰੂ ਨਹੀਂ ਤਾਂ ਹੋਰ ਕੀ ਕਰੂਗਾ। ਮਤਲਬ ਤਾਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ, ਮਤਲਬ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਉਹ ਜਿਹੜੀ ਕੰਪਨੀ ਆ ਉਹਦੇ ਉੱਤੇ ਸਖਤੀ ਨਾਲ ਪੂਰੀ ਨਾਲ ਮਤਲਬ ਉਹ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇ ਵੀ ਅਗਲਾ ਕੋਈ ਹੋਰ ਕਿਸਾਨ ਨਾ ਕੋਈ ਮਤਲਬ ਇਹੋ ਜਿਹੇ ਝਾਂਸੇ ਦੇ ਵਿੱਚ ਆ ਕੇ ਕੋਈ ਵੱਡਾ ਨੁਕਸਾਨ ਹੋ ਜੇ। ਫਿਰ ਅਸੀਂ ਵੱਡਾ ਮਤਲਬ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਅਸੀਂ ਵੱਡਾ ਆਪਦਾ ਮਿਸ਼ਨ ਵਿੱਢਾਂਗੇ ਜੀ। ਪੁਲਿਸ ਪ੍ਰਸ਼ਾਸਨ ਦਾ ਡਰ ਲੋਕਾਂ ਵਿੱਚ ਕਿੰਨਾ ਕੁ ਹੈ, ਉਹ ਇਸ ਮਾਮਲੇ ਨੇ ਦੱਸ ਦਿੱਤਾ ਹੈ। ਦਿਨੋ ਦਿਨ ਪੁਲਿਸ ਵਾਲਿਆਂ ਦੇ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਡਰ ਲੋਕਾਂ ਵਿੱਚ ਬਿਲਕੁਲ ਵੀ ਨਹੀਂ ਰਿਹਾ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਜਲੰਧਰ ਦੀ ਨਕੋਦਰ ਰੋਡ ਸਥਿਤ ਲਵਲੀ ਸਵੀਟਸ ਦੇ ਬਾਹਰ ਦੇਖਣ ਨੂੰ ਮਿਲਿਆ, ਜਿੱਥੇ 2 ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਨੂੰ ਛੁਡਾਉਣ ਦੇ ਲਈ ਪੁਲਿਸ ਮੁਲਾਜ਼ਮ ਪਹੁੰਚੇ, ਪਰ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਤੇ ਹੀ ਹਮਲਾ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਮਹਿਲਾ ਪੁਲਿਸ ਮੁਲਾਜ਼ਮ ਦੇ ਪੇਟ ਤੇ ਲੱਤਾਂ ਮਾਰੀਆਂ ਤੇ ਉਸ ਦੀ ਖੂਬ ਕੁੱਟਮਾਰ ਕੀਤੀ। ਸੂਚਨਾ ਤੋਂ ਬਾਅਦ ਹੋਰ ਪੁਲਿਸ ਬਲ ਮੌਕੇ ਤੇ ਪੁੱਜੀ, ਪਰ ਤਦ ਤੱਕ ਮੁਲਜ਼ਮ ਨੌਜਵਾਨ ਫਰਾਰ ਹੋ ਚੁੱਕੇ ਸਨ। ਗਰਾਊਂਡ ਤੇ ਜਾ ਰਹੇ ਸੀਗੇ, 3 ਜਾਣੇ ਸੀ, ਬਹੁਤ ਜ਼ਿਆਦਾ ਹੱਦ ਨਾਲੋਂ ਜ਼ਿਆਦਾ ਨਸ਼ਾ ਕਰਿਆ ਹੋਇਆ ਸੀਗਾ ਤੇ ਹੱਥੋਂ ਪਾਈ ਹੋਏ। ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮਾਲਕਾਂ ਨਾਲ ਵੀ ਕਾਫੀ ਹੱਦ ਨਾਲੋਂ ਵੱਧ ਉਹਨਾਂ ਨੇ ਕਰਦੇ ਪਏ ਸੀਗੇ ਲੜਾਈ ਝਗੜਾ। ਤੇ ਹੁਣ ਕਿੰਨੇ ਬੰਦੇ ਸੀਗੇ? 3 ਜਾਣੇ ਸੀਗੇ। ਕੀ ਤੁਹਾਡੇ ਹੱਥੀ ਵੀ ਪਏ ਹੋ? ਬਹੁਤ ਹੱਥੀ ਪਏ। ਉਹ ਤੁਹਾਡੇ ਨਾਲ ਵੀ ਮਾਰ ਰੋਕਣ ਦੀ ਕੋਸ਼ਿਸ਼ ਕੀਤੀ, ਬਟ ਉਹ ਹੱਥੀ ਬਹੁਤ ਗੰਦੇ ਤਰੀਕੇ ਨਾਲ ਉਹਨਾਂ ਨੇ ਮੇਰੇ ਪੇਟ ਤੇ ਲੱਤ ਵੀ ਮਾਰੀ। ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਬਟ ਉਹ ਕਾਦੇ ਤੇ ਸੀਗੇ? ਉਹ ਕਿਹੜਾ ਵੀ ਪੈਦਲ ਹੀ ਸੀਗੇ। ਫਿਲਹਾਲ ਜਦੋਂ ਅਸੀਂ ਆਏ ਲੜਾਈ ਝਗੜਾ ਹੋ ਰਿਹਾ ਸੀਗਾ ਤੇ ਤੁਹਾਡੇ ਨਾਲ ਜਿਹੜਾ ਮੁਲਾਜ਼ਮ ਸੀ ਕਹਿੰਦੇ ਉਹਦੇ ਸੱਟ ਵੀ ਲੱਗੀ। ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਰੋਕਣ ਦੀ, ਪਰ ਉਹਨਾਂ ਦੇ ਵੀ ਹੱਥੀ ਪਏ। ਉਹਨਾਂ ਦੀ ਤਾਂ ਪੱਗ ਹੀ ਉਤਾਰ ਛੱਡੀ। ਉਹਨਾਂ ਕੋਈ ਵੈਪਨ ਵਗੈਰਾ ਵੀ ਸੀ ਉਹਨਾਂ ਦੇ ਕੋਲ? ਵੈਪਨ ਤਾਂ ਫਿਲਹਾਲ ਨਹੀਂ ਦੇਖਿਆ ਕੋਈ ਵੀ, ਬਟ ਉਹ ਨਸ਼ੇ 'ਚ ਬਹੁਤ ਜ਼ਿਆਦਾ ਸੀ। ਪਾਬੰਦੀ ਦੇ ਬਾਵਜੂਦ ਸ਼ਰੇਆਮ ਮੌਤ ਬਣ ਕੇ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਨੇ ਸਮਰਾਲਾ ਵਿੱਚ ਪੁਲਿਸ ਮੁਲਾਜ਼ਮ ਦੀ ਧੌਣ ਵੱਢ ਦਿੱਤੀ। ਬੁਰੀ ਤਰ੍ਹਾਂ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਤੁਰੰਤ ਨੇੜੇ ਦੇ ਸਰਜੀਕਲ ਹਸਪਤਾਲ ਲਿਜਾਇਆ ਗਿਆ। ਇਹ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਵੇ ਪੁਲਿਸ ਦਾ ਮੁਲਾਜ਼ਮ ਹਰਜੀਤ ਸਿੰਘ ਆਪਣੀ ਐਕਟਿਵਾ ਤੇ ਕਮਲ ਕਲੋਨੀ ਆਪਣੇ ਘਰ ਜਾ ਰਿਹਾ ਸੀ। ਰਾਹ ਵਿੱਚ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਸ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ। ਆਸ-ਪਾਸ ਦੇ ਲੋਕਾਂ ਨੇ ਲਹੂ ਲੁਹਾਨ ਹਾਲਤ ਵਿੱਚ ਉਸ ਨੂੰ ਤੁਰੰਤ ਸਮਰਾਲਾ ਸਰਜੀਕਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੂੰ ਉਸ ਦੀ ਜਾਨ ਬਚਾਉਣ ਲਈ ਭਾਰੀ ਜਦੋਜਹਿਦ ਕਰਨੀ ਪਈ। ਡਾਕਟਰਾਂ ਨੇ ਦੱਸਿਆ ਕਿ ਡੋਰ ਨੇ ਉਸ ਦੀ ਗਰਦਨ ਦੀ ਚਮੜੀ ਤੋਂ ਇਲਾਵਾ ਖੂਨ ਵਾਲੀਆਂ ਨਸਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। ਕੁਝ ਪਲ ਹੋਰ ਦੇਰੀ ਨਾਲ ਇਸ ਦੀ ਜਾਨ ਬਚਾਉਣੀ ਮੁਸ਼ਕਿਲ ਹੋ ਸਕਦੀ ਸੀ। ਹਰਜੀਤ ਰੇਲਵੇ ਪੁਲਿਸ ਦਾ ਮੁਲਾਜ਼ਮ ਹੈ। ਘਟਨਾ ਤੋਂ ਬਾਅਦ ਪੀੜਤ ਦੀ ਪਤਨੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਡੋਰ ਤੇ ਬੈਨ ਲੱਗਣਾ ਚਾਹੀਦਾ ਹੈ। ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਸਮਰਾਲਾ ਵਿੱਚ ਇੰਜ ਹੀ ਮੋਟਰਸਾਈਕਲ ਸਵਾਰ ਇੱਕ ਹੋਰ ਨੌਜਵਾਨ ਦੀ ਗਰਦਨ ਵੱਢੀ ਜਾਣ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੂੰ ਉਸ ਦੀ ਜਾਨ ਬਚਾਉਣ ਲਈ ਗਲੇ ਤੇ ਹੱਥ ਤੇ 25 ਟਾਂਕੇ ਲਗਾਉਣੇ ਪਏ ਸਨ। ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ ਤੇ ਉਸ ਵੇਲੇ ਹਾਹਾਕਾਰ ਮਚ ਗਿਆ ਜਦੋਂ ਇੱਕ ਟਰੱਕ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਰੋਡ ਨੂੰ ਜਾਮ ਕਰ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਨੌਜਵਾਨ ਨੂੰ ਪੁਲਿਸ ਨੇ ਨਾਕੇਬੰਦੀ ਦੌਰਾਨ ਰੋਕਿਆ ਸੀ, ਜਿਸ ਦੇ ਬਾਅਦ ਇਹ ਹਾਦਸਾ ਹੋਇਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਥਾਨਕ ਬੱਸ ਸਟੈਂਡ ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ, ਜਿਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਨੇ ਪੁਲਿਸ ਦੇ ਡਰ ਤੋਂ ਮੋਟਰਸਾਈਕਲ ਨੂੰ ਭਜਾ ਲਿਆ, ਜਿਸ ਤੋਂ ਬਾਅਦ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਬੰਦਾ ਉੱਧਰ ਖੜਾ ਸੀ, ਇੱਧਰ ਪੁਲਿਸ ਵਾਲੇ ਨਾਕਾ ਲਾਈ ਖੜੀ ਸੀਗੇ ਤੇ ਇਹ ਬੰਦਾ ਇੱਧਰ ਆਉਣ ਲੱਗਿਆ, ਉਧਰੋਂ ਟਰੱਕ ਆ ਗਿਆ, ਉਹ ਬੌਂਦ ਲੱਗਿਆ ਦੇਖ ਕੇ ਪੁਲਿਸ ਵਾਲੇ ਵੀ ਨਾਕਾ ਲੱਗਿਆ ਮੈਨੂੰ ਘੇਰਨਗੇ। ਇਹਨੂੰ ਤੇ ਜੀ ਟਰੱਕ ਲੰਘ ਗਿਆ, ਪੁਲਿਸ ਵਾਲੇ ਵੀ 15-20 ਮਿੰਟ ਬਾਅਦ ਉਹਨੂੰ ਚੱਕਣ ਆਏ ਨੇ। ਉਹ ਵਿਚਾਰਾ ਉੱਥੇ ਪਿਆ ਤੜਫੀ ਗਿਆ। ਕਿੰਨੀ ਉਮਰ ਸੀ ਬੰਦੇ ਜੀ? ਮੈਂ 25 ਸਾਲ ਉਮਰ ਸੀਗੀ ਲੱਗਦੀ। ਵਿਧੀ ਚੰਦ ਕਲੋਨੀ ਦਾ ਰਹਿਣ ਵਾਲਾ ਸੀ ਉਹ। ਮੈਨੂੰ ਇਤਲਾਹ ਹੋਈ
ਕਿ ਬੱਸ ਅੱਡੇ ਇੱਕ ਨੌਜਵਾਨ ਦਾ ਅਸ਼ਵਨੀ ਪ੍ਰਜਾਪਤੀ ਦਾ ਐਕਸੀਡੈਂਟ ਹੋ ਗਿਆ ਤੇ ਟਰੱਕ ਦੇ ਅੱਗੇ ਵੱਜਣ ਕਰਕੇ ਟਾਇਰ ਥੱਲੇ ਆਉਣ ਕਰਕੇ ਉਹਦੀ ਮੌਤ ਹੋ ਗਈ ਤੇ ਮੈਂ ਤੁਰੰਤ ਮੌਕੇ ਤੇ ਜਾ ਕੇ ਲਾਗਤ ਨੂੰ ਵੇਖ ਕੇ ਮੌਕਾ ਸੰਭਾਲਦੇ ਹੋਏ ਜਿਹੜੀ ਕਾਰਵਾਈ ਬਣਦੀ ਸੀ ਉਹਦੇ ਭਰਾ ਦੇ ਬਿਆਨ ਤੇ ਮਨੋਜ ਪ੍ਰਜਾਪਤੀ ਦੇ ਬਿਆਨ ਦੇ ਉੱਤੇ 279-304 ਦਾ ਪਰਚਾ ਦੇ ਦਿੱਤਾ। ਅਗਲੀ ਕਾਰਵਾਈ ਜਿਹੜੀ ਹੈ ਜਾਰੀ ਹੈ। ਜਿਹੜੀ ਮ੍ਰਿਤਕ ਅਸ਼ਵਨੀ ਦੀ ਲਾਸ਼ ਹੈ ਉਹ ਸਿਵਲ ਹਸਪਤਾਲ ਮੋਚਰੀ ਵਿੱਚ ਪਈ ਹੈ। ਉਹਦਾ ਸਵੇਰੇ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਏਗੀ। ਡਰਾਈਵਰ ਦੀ ਗ੍ਰਿਫਤਾਰੀ ਪਾਈ ਜਾਏਗੀ। ਟਰੱਕ ਕਬਜ਼ਾ ਤੇ ਇਸ ਹੁਣ ਤੱਕ ਦੀਆਂ ਖਬਰਾਂ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। CAA ਅਤੇ ਰਾਸ਼ਟਰੀ NRC ਖਿਲਾਫ ਪ੍ਰਦਰਸ਼ਨ ਖੂਨੀ ਰੂਪ ਧਾਰਿਆ। ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੰਦੂ ਰਾਸ਼ਟਰ ਸਮਰਥਕ ਵੱਲੋਂ ਫਾਇਰਿੰਗ ਕਰਨ ਵਾਲੇ ਨੇ ਲਗਾਏ ਜੈ ਸ਼੍ਰੀ ਰਾਮ ਤੇ ਵੰਦੇ ਮਾਤਰਮ ਦੇ ਨਾਅਰੇ। ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਕੈਪਟਨ ਸਰਕਾਰ ਖਿਲਾਫ ਉਤਰਿਆ ਸੜਕਾਂ ਤੇ। ਫਰੀਦਕੋਟ ਵਿੱਚ SSP ਦਫ਼ਤਰ ਸਾਹਮਣੇ ਕੀਤਾ ਰੋਸ ਮੁਜ਼ਾਹਰਾ। ਸੁਖਬੀਰ ਬਾਦਲ ਦੇ ਕੈਪਟਨ ਸਰਕਾਰ ਤੇ ਵੱਡੇ ਹਮਲੇ। ਕਿਹਾ ਕੈਪਟਨ ਸਰਕਾਰ 3 ਸਾਲਾਂ ਦੇ ਕਾਰਜਕਾਲ ਦੌਰਾਨ ਆਪਣਾ ਕੋਈ ਵੀ ਵਾਅਦਾ ਨਹੀਂ ਕਰ ਸਕੀ ਪੂਰਾ। ਸਿਮਰਜੀਤ ਸਿੰਘ ਬੈਂਸ ਨੇ ਜੰਮ ਕੇ ਸੁਖਬੀਰ ਬਾਦਲ ਤੇ ਲਗਾਇਆ ਨਿਸ਼ਾਨਾ। ਕਿਹਾ ਥੁੱਕ ਕੇ ਚਟਿਆਏ ਸੁਖਬੀਰ ਬਾਦਲ ਨੇ। ਕਿਹਾ ਸੁਖਬੀਰ ਬਾਦਲ ਨੇ ਭਾਜਪਾ ਅੱਗੇ ਟੇਕੇ ਗੋਡੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਕਮੇਟੀ ਵਿੱਚ ਕਰੋੜਾਂ ਦੇ ਘਪਲਿਆਂ ਸੰਬੰਧੀ ਦਿੱਤੇ ਬਿਆਨ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਜਵਾਬ। ਢੀਂਡਸਾ ਨੂੰ ਕੀਤਾ ਚੈਲੰਜ। ਕਿਹਾ ਜਦੋਂ ਮਰਜ਼ੀ ਜਾਂਚ ਕਰਵਾ ਲੈਣ। ਕਿਹਾ ਨਹੀਂ ਸ਼ੋਭਦੀਆਂ ਢੀਂਡਸਾ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ। ਤੇ ਹੈਰੀਟੇਜ ਸਟਰੀਟ ਤੇ ਲੱਗੇ ਬੁੱਤਾਂ ਨੂੰ ਹਟਾਉਣ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਹਟਾਉਣ ਦਾ ਕੰਮ ਸ਼ੁਰੂ। ਫਿਲਹਾਲ ਇਹ ਫੈਸਲਾ ਨਹੀਂ ਲਿਆ ਗਿਆ ਕਿ ਇਹਨਾਂ ਬੁੱਤਾਂ ਨੂੰ ਹੁਣ ਕਿੱਥੇ ਸ਼ਿਫਟ ਕਰਨਾ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲਗਾਏ ਗਏ ਇਹਨਾਂ ਬੁੱਤਾਂ ਨੂੰ 15 ਜਨਵਰੀ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਸੀ ਤੋੜਿਆ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।